मोदी का 2014 तो आया और ये कोई शक नहीं कि वर्स्ट एक क्रिमिनल है। 2002 जो उन्हें गुजरात किया है 12 साल तो अमरीका ने उन्होंने वर्ड नहीं दिता है, वीज़ा नहीं दिता है और उस एक्ट के थले कि भाई इन्हें वायलेट किया है उस कन्वेंशन। लेकिन तुसी उस तो बाद देखते हो 2014 तो बाद मोदी का वो सारे पिछले जिन्ने कतल से वो जिमें माफ़ किए उन्होंने भी गंगा च नहा के आ गया, गंदी गंगा च इन्होंने माफ़ किया। नंबर ऑफ कंट्रीज वीयरिंग towards authoritarianism on rise. उन्होंने कहा कि ब्राज़ील इंडिया worrying examples of democratic decline. The report highlights the case of Brazil and India as some of the most worrying examples of backsliding. ਹੁਣ ਸੁਪਰੀਮ ਕੋਰਟ ਦਾ ਚੀਫ ਜਸਟਿਸ ਭਾਰਤ ਦਾ ਉਹ ਇੱਕ ਜਸਟਿਸ ਰਾਮਨਾ ਉਹਦਾ ਨਾਮ ਹੈ। ਉਹਨਾਂ ਨੇ ਕਿਹਾ ਕਿ ਜੀ there are 14 bad qualities of rulers which he quoted from Mahabharata and Ramayana which they should avoid. Viewers, welcome back on program. So viewers, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦਾ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਖੌਟਾ ਜਿਹੜਾ ਹੁਣ ਉਤਰਦਾ ਜਾ ਰਿਹਾ ਹੈ। ਇੱਕ ਕ੍ਰੈਡੀਬਲ ਇੰਟਰਨੈਸ਼ਨਲ ਸੰਸਥਾ ਨੇ ਆਪਣੀ ਡਬਲ ਸਟੇਟ ਆਫ ਡੈਮੋਕ੍ਰੇਸੀ ਰਿਪੋਰਟ 2021 ਵਿੱਚ ਇਹ ਕਿਹਾ ਹੈ ਕਿ ਭਾਰਤ ਇੱਕ ਡਿਕਟਾਟੋਰੀਅਲ ਸਟੇਟ ਜਿਹੜਾ ਬਣਦਾ ਜਾ ਰਿਹਾ ਹੈ ਜਿੱਥੇ ਜਮਹੂਰੀਅਤ ਜਿਹੜੀਆਂ ਕਦਰਾਂ ਕੀਮਤਾਂ ਤੇਜ਼ੀ ਨਾਲ ਥੱਲੇ ਨੂੰ ਜਾ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਿਸਾਨ ਮੂਵਮੈਂਟ ਦੀ ਪ੍ਰਾਪਤੀ ਤਾਂ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਜੀ ਕਾਨੂੰਨ ਲਿਆਂਦੇ ਵਾਪਸ ਹੋ ਗਏ ਉਹ ਤਾਂ ਬੈਕ ਟੂ ਸਕੁਅਰ ਵਨ ਚਲੇ ਗਏ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੈਲਵਨਾਈਜ਼ ਕੀਤਾ ਸਿੱਖ ਡਾਇਸਪੋਰਾ ਨੇ ਇਸ ਮੂਵਮੈਂਟ ਉਸ ਲੈਵਲ ਤੱਕ ਕਿ ਈਵਨ ਜਿਹੜਾ ਆਰਟੀਕਲ ਅਸੀਂ ਪ੍ਰਿੰਟ ਦਾ ਡਿਸਕਸ ਕਰ ਰਹੇ ਸੀ ਮਿਸਟਰ ਦਲੀਪ ਮੰਡਲ ਦਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਰਿਮਾਰਕੇਬਲ ਗੱਲ ਹੈ ਕਿ CAA ਕਸ਼ਮੀਰ ਦਾ ਸਟੇਟਸ ਟੁੱਟਣਾ ਇਸ ਕਿਸਮ ਦੇ ਕਾਨੂੰਨ ਮੋਦੀ ਲਿਆਇਆ ਔਰ ਇੰਨਾ ਪਾਵਰਫੁਲ ਵੱਡੇ ਨੰਬਰ 'ਚ ਮੁਸਲਮਾਨ ਦੁਨੀਆ 'ਚ ਰਹਿੰਦੇ ਨੇ ਪਾਕਿਸਤਾਨੀ ਵੀ ਔਰ ਇੰਡੀਅਨ ਮੁਸਲਿਮ ਵੀ ਔਰ ਅਦਰਸ ਵੀ ਲੇਕਿਨ ਉਹ ਇਸ ਇਸ਼ੂ ਨੂੰ ਇੰਟਰਨੈਸ਼ਨਲੀ ਜਿਹੜਾ ਉਸ ਹੱਦ ਤੱਕ ਨਹੀਂ ਪਹੁੰਚਾ ਸਕੇ ਜਿਵੇਂ ਸਿੱਖਾਂ ਨੇ ਇਹਨੂੰ ਕਿਸਾਨ ਐਜੀਟੇਸ਼ਨ ਨੂੰ ਇੰਟਰਨੈਸ਼ਨਲ ਡਾਇਮੈਂਸ਼ਨ ਦਿੱਤੀ ਜਿਹਨੇ ਫਰਦਰ ਫੋਰਸ ਕੀਤਾ ਕਿ ਭਾਈ ਉਹ ਇਹਨਾਂ ਨੂੰ ਵਾਪਸ ਲੈਣ। ਇੱਕ ਵੱਡੀ ਗੱਲ ਕਹੀ ਹੈ ਉਹਨਾਂ ਨੇ। ਲੇਕਿਨ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਇਕੱਲਾ ਇਹ ਨਹੀਂ ਹੈ ਕਿ ਇਸ ਪੀਰੀਅਡ ਸਿਰਫ ਇਨੋਂ ਤੱਕ ਗੱਲ ਰਹੀ ਜਦੋਂ ਅਸੀਂ ਹਰ ਫੋਰਮ ਤੇ ਜਾ ਕੇ ਇਹਨਾਂ ਦਾ ਜਿਹੜਾ ਸੋ ਕਾਲਡ ਡੈਮੋਕ੍ਰੇਸੀ ਹੈ ਇਸ ਦਾ ਜਿਹੜਾ ਇਹਨਾਂ ਨੇ ਚਿਹਰੇ ਦੇ ਉੱਤੇ ਨਕਾਬ ਪਾਇਆ ਹੋਇਆ ਜਾਂ ਮੁਖੌਟਾ ਲਾਇਆ ਹੋਇਆ ਉਸ ਨੂੰ ਖਿੱਚਦੇ ਹੈ ਔਰ ਨੰਗਾ ਕਰਦੇ ਆ ਇਹਨਾਂ ਨੂੰ। ਔਰ ਇਹ ਅਲਟੀਮੇਟਲੀ ਰਿਪੋਰਟਾਂ ਜੋ ਤੁਸੀਂ US ਸਰਫ ਨੂੰ ਮਿਲਦੇ ਹੋ ਸਟੇਟ ਡਿਪਾਰਟਮੈਂਟ ਨੂੰ ਮਿਲਦੇ ਹੋ ਬਾਕੀ ਜਿਹੜੀਆਂ ਨੇ ਹੈਲਸਿੰਕੀ ਕਮਿਸ਼ਨ ਨੂੰ ਵੀ ਅਸੀਂ ਟਾਈਮ ਟੂ ਟਾਈਮ ਜਿਹੜਾ ਉਹ ਰਿਪਰੈਜ਼ੈਂਟੇਸ਼ਨ ਦਿੰਦੇ ਉਹਦੇ ਚੋਂ ਜਿਹੜਾ ਇਹਨਾਂ ਨੇ ਇੱਕ ਫਸਾਡ ਡੈਮੋਕ੍ਰੇਸੀ ਜਮਹੂਰੀਅਤ ਦਾ ਬਣਾਇਆ ਹੋਇਆ ਉਹ ਐਕਸਪੋਜ਼ ਵੀ ਹੁੰਦਾ ਔਰ ਇਹ ਤੁਸੀਂ ਹੁਣ ਪਿਛਲੇ 2-3 ਸਾਲ ਦੀਆਂ ਰਿਪੋਰਟਾਂ ਦੇਖ ਲਓ US ਸਰਫ ਤੋਂ ਲੈ ਕੇ ਜਿਹੜੀਆਂ ਸਟੇਟ ਡਿਪਾਰਟਮੈਂਟ ਦੀਆਂ ਔਰ ਦੂਜੀਆਂ ਔਰ ਉਸ ਤੋਂ ਪਹਿਲਾਂ ਦੀਆਂ ਦੇਖ ਲਓ। ਹਾਲਾਂ ਮੋਦੀ ਦਾ 2014 ਤੋਂ ਆਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਰਸਟ ਇੱਕ ਕ੍ਰਿਮੀਨਲ ਹੈ। 2002 ਜੋ ਉਹਨੇ ਗੁਜਰਾਤ ਕੀਤਾ 12 ਸਾਲ ਤਾਂ ਅਮਰੀਕਾ ਨੇ ਉਹਨੂੰ ਵਰਡ ਨਹੀਂ ਦਿੱਤਾ ਹੈ, ਵੀਜ਼ਾ ਨਹੀਂ ਦਿੱਤਾ ਹੈ ਔਰ ਉਸ ਐਕਟ ਦੇ ਥੱਲੇ ਕਿ ਭਾਈ ਇਹਨੇ ਵਾਇਲੇਟ ਕੀਤਾ ਹੈ ਉਸ ਕਨਵੈਨਸ਼ਨ। ਲੇਕਿਨ ਤੁਸੀਂ ਉਸ ਤੋਂ ਬਾਅਦ ਦੇਖਦੇ ਹੋ 2014 ਤੋਂ ਬਾਅਦ ਮੋਦੀ ਦਾ ਉਹ ਸਾਰੇ ਪਿਛਲੇ ਜਿੰਨੇ ਕਤਲ ਸੀ ਉਹਦੇ ਜਿਵੇਂ ਮਾਫ਼ ਕੀਤੇ ਹੁੰਦੇ ਨੇ ਵੀ ਗੰਗਾ 'ਚ ਨਹਾ ਕੇ ਆ ਗਿਆ, ਗੰਦੀ ਗੰਗਾ 'ਚ ਇਹਨਾਂ ਨੇ ਮਾਫ਼ ਕੀਤਾ। ਲੇਕਿਨ ਹੁਣ ਜਦੋਂ ਦਾ ਮੋਦੀ ਰਜੀਮ ਨੂੰ ਪੰਜਾਬ 'ਚੋਂ ਇਫੈਕਟਿਵ ਚੈਲੰਜ ਹੋਇਆ ਸਿੱਖ ਕੌਮ ਵੱਲੋਂ ਹੌਲੀ ਦੁਨੀਆ ਦੇ ਵਿੱਚ ਜਿਹੜੀਆਂ ਬਾਕੀ ਆਰਗੇਨਾਈਜ਼ ਬੇਸ਼ੱਕ ਸਟੇਟ ਡਿਪਾਰਟਮੈਂਟ ਨੇ ਕੰਟਰੀ ਆਫ ਕੰਸਰਨ ਜਿਹੜਾ US ਸਰਫ ਦੀ ਰਿਪੋਰਟ 'ਚ ਬਣਾਇਆ ਗਿਆ ਸੀ ਉਹ ਇੰਡੀਆ ਨੂੰ ਨਹੀਂ ਰੱਖਿਆ, ਪਾਕਿਸਤਾਨ ਨੂੰ ਰੱਖਿਆ। ਲੇਕਿਨ ਇਹ ਪ੍ਰੈਸ਼ਰ ਹੈ ਕਿ US ਸਰਫ ਨੇ ਅਗੇਨ ਸਟੇਟ ਡਿਪਾਰਟਮੈਂਟ ਨੂੰ ਕਿਹਾ ਵੀ ਇਸ 'ਤੇ ਦੁਬਾਰਾ ਵਿਚਾਰ ਕਰੋ ਕਿ ਇੰਡੀਆ ਜਿਹੜਾ ਉਹ ਵਰਸਟ ਵਾਇਲੇਟਰ ਬਣਿਆ ਔਰ ਇਹਨੂੰ ਉਸ ਲਿਸਟ 'ਚ ਰੱਖਿਆ ਜਾਏ ਕੰਟਰੀ ਆਫ ਕੰਸਰਨ। ਲੇਕਿਨ ਇੱਕ ਰਿਪੋਰਟ ਜਿਹੜੀ ਅੱਜ ਸਾਹਮਣੇ ਆਈ ਹੈ ਦੁਨੀਆ ਦੀ ਬੜੀ ਕ੍ਰੈਡੀਬਲ ਇੰਟਰਨੈਸ਼ਨਲ ਇੰਸਟੀਚਿਊਟ ਹੈ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਐਂਡ ਇਲੈਕਟ੍ਰੀਕਲ ਅਸਿਸਟੈਂਟ ਇਹ ਆਰਗੇਨਾਈਜੇਸ਼ਨ ਅਸਿਸਟੈਂਸ International Institute for Democracy and Electoral Assistance
उन्होंने 2021 की रिपोर्ट ग्लोबल स्टेट ऑफ डेमोक्रेसी रिपोर्ट 2021 कढ़ी है और उहदी हेडलाइन है नंबर ऑफ कंट्रीज वीयरिंग टूवर्ड्स अथॉरिटेरियनिज्म ऑन राइज कि 1970 ਦੇ ਵਿੱਚ ਇੱਕ ਟ੍ਰੈਂਡ ਸੀ ਦੁਨੀਆ 'ਚ ਕਿ ਜਿਹੜੇ ਡਿਕਟੇਟਰਸ਼ਿਪ ਸੀ ਜਾਂ ਆਟੋਕ੍ਰੈਟਿਕ ਰੂਲ ਸੀ ਲੋਕਾਂ ਦਾ ਦਬਾਅ ਬਣ ਰਿਹਾ ਸੀ ਤੇ ਉਹ ਜਮਹੂਰੀਅਤ ਵੱਲ ਪਰਤ ਰਹੇ ਸੀ। ਇਸ ਵੇਲੇ ਜਿਹੜਾ ਟ੍ਰੈਂਡ ਹੈ ਉਹ ਡੈਮੋਕ੍ਰੇਸੀ ਤੋਂ ਹਟ ਕੇ ਅਥਾਰਟੇਰੀਅਨ उस एक बंदे दी डिक्टेटरशिप अथॉरिटी है कि जी मेरी अथॉरिटी है। उन्होंने कहा कि ब्राज़ील इंडिया वरिंग एग्जाम्पल्स ऑफ डेमोक्रेटिक डिक्लाइन। हालांकि उन्होंने अमरीका के ट्रंप नूं भी भन्निया कि उन्हें भी अमरीकन डेमोक्रेसी नूं थल्ले लिआंदा है, पर इंडिया के उत्ते खास तौर पर यह कहा कि भाई जे 20 मुल्क ऐसे ने जिहड़े जमहूरी कदरां कीमतां वल नाल खलोते सी पर हुण वो अथॉरिटेरियनिज्म वल जा रहे हैं ते 7 मुल्क ने जिहड़े डेमोक्रेसी वाल मुड़े ने। और इस सारे चों उन्हों का यह कहना बड़ा क्लीयरली उन्होंने कहा कि भी इंडिया रिमेन्ड इन कैटागरी ऑफ मिड लैवल परफॉर्मिंग डेमोक्रेसी, जो पहला सी कि भाई मिड लैवल और जिवें असी मीडिया के हवाले नाल देखते हैं पार्शली फ्री इनू रखा होया है। और ये उन्होंने कहा भी ये जिहड़ी इहदी बैक स्लाइडिंग है ये बड़ी फिक्र वाली है। द ईयर 2020 वॉज द वर्स्ट ऑन रैकर्ड in terms of number of countries affected by deepening autocratization। और उन्होंने कहा भी इस पैंडमिक के मौके के उत्ते कंट्रोल करने के नां थले जिस किस्म के अथॉरिटेरियन कानून और विल अपनी थोपी गई उहदे च उन्होंने कहा कि भी ये जड़ियां ने द रिपोर्ट हाईलाइट्स द केस ऑफ ब्राज़ील एंड इंडिया एज सम ऑफ द मोस्ट वरिंग एग्जाम्पल्स ऑफ बैक स्लाइडिंग ਜਿਹੜੇ ਨੇ ਪਿੱਛੇ ਹਟੇ ਨੇ ਡੈਮੋਕ੍ਰੇਸੀ ਤੋਂ। ਸੋ ਇਸੇ ਤਰ੍ਹਾਂ ਉਹਨਾਂ ਨੇ ਕੁਝ ਮੁਲਕ ਜਿਹੜੇ ਨੇ ਯੂਰਪੀਅਨ ਯੂਨੀਅਨ ਦੇ ਹੰਗਰੀ, ਪੋਲੈਂਡ, ਸਲੋਵੇਨੀਆ ਉਹਨਾਂ ਦਾ ਵੀ ਜ਼ਿਕਰ ਕੀਤਾ ਔਰ ਅਮਰੀਕਾ ਨੂੰ ਵੀ ਉਹਨਾਂ ਨੇ ਕਿਹਾ। ਹੁਣ ਇਹ ਜਦੋਂ ਇੰਟਰਨੈਸ਼ਨਲ ਇਸ ਕਿਸਮ ਦਾ ਚੱਲ ਰਿਹਾ ਹੈ ਤੇ ਇਹ ਨਹੀਂ ਹੈ ਵੀ ਭਾਰਤ ਅਛੂਤਾ ਰਹਿੰਦਾ। ਹੁਣ ਸੁਪਰੀਮ ਕੋਰਟ ਦਾ ਚੀਫ ਜਸਟਿਸ ਭਾਰਤ ਦਾ ਉਹ ਇੱਕ ਜਸਟਿਸ ਰਾਮਨਾ ਉਹਦਾ ਨਾਂ ਹੈ, ਉਹ ਐਡਰੈਸ ਕਰ ਰਿਹਾ ਹੈ। ਬੇਸ਼ੱਕ ਹੈ ਤਾਂ ਉਹ ਵੀ ਖੁਦ ਵੀ ਸੁਪਰਸਟੀਸ਼ੀਅਸ ਹੀ ਹੋਣਾ कि सत्या साईं बाबा के किसी फंक्शन से बोल रहे हैं, पर हेडलाइन है रूलर्स नीड टू इंट्रोस्पेक्ट एवरी डे सेज चीफ जस्टिस ऑफ इंडिया रामना। उन्होंने कहा कि जी देर आर 14 बैड क्वालिटीज़ ऑफ रूलर्स विच ही कोटेड फ्रॉम महाभारत एंड रामायण विच दे शुड अवॉइड। हुण वो भी दबी आवाज़ जो देखो चैलेंज की गल जो असीं कहते हैं भी किसानी लहर ने किवें सिख वैल्यूज़ नूं सामने लिआंदा और ये जिहड़ा 7 साल तो ये मोदी की धौन च सरिया फसिया होया सी वो सिखां ने कढ़िया। हुण जिहड़े दबे को अजे ये रामायण महाभारत की आड़ दे विच ही कहण दी कोशिश कर रहे हैं, पर कह यही रहे ने कि राणीए अग्गा ढक कि भाई तू की डेमोक्रेसी तो पहलां देखो तो सही भी तुसी रूलर बनने के काबिल भी हो। और ये सारा पार्ट असीं समझते हैं कि दुनिया दे विच इन्हां दा जिहड़ा अगली चेहरा है वो बेनकाब हो रहा है और उहदे च काफ़ी वड्डा रोल जिथे असी समझते हैं कि इस किसान लहर के चलदे हैं जिहड़ी यूनिटी का विखावा सिख डायस्पोरा ने और साडी धरती के लोगों ने कीता है, जे उसे ही हिम्मत के नाल बाकी माइनॉरिटीज़ भारत दियां कश्मीरी तो नहीं होता लड़ रहे हैं अपनी बहादरी के नाल अपनी आज़ादी के लिए, जे दूसरे लोग भी नाल खलोण तो ये एडा काम नहीं है जिन्ना वड्डा इहनूं बनाया होया सी मोदी और RSS नूं। हर एक ने देखा भी ये रावण किवें धड़म करके थल्ले डिग्गिया। जी डॉक्टर साहब थोड़ा बहुत बहुत शुक्रिया। इस वक्त लेने ब्रेक व्यूअर्स तुसीं किते नहीं जाना, मिलते हैं आफ्टर दिस शॉर्ट ब्रेक।